ਤੁਹਾਡੇ ਨਾਲ ਮੈਂ ਪਹਿਲੇ ਵੀ ਜ਼ਿਕਰ ਕਰ ਚੁੱਕਾ ਕਿ ਇੱਕ ਸੈਗਮੈਂਟ ਕੀਤਾ ਸੀ ਇਸ ਪ੍ਰੋਪਰਟੀ ਓਨਰਸ਼ਿਪ ਆਰਡੀਨੈਂਸ ਦੇ ਹਵਾਲੇ ਨਾਲ। ਪਹਿਲੇ ਤਾਂ ਇਹ ਦੱਸੋ ਕਿ ਲੋਕ ਇਹਦੇ ਕੋਲ ਕਿਤਨੇ ਮੁਤਮਈਨ ਸਨ ਤੇ ਕਿਆ ਵਾਕਈ ਲੋਕਾਂ ਨੂੰ ਇਹਦੇ ਨਾਲ ਫਾਇਦਾ ਮਿਲ ਰਿਹਾ ਸੀ? देखो जी, लोग तो बड़े मुतमिन सन। वैसे मुतमिन सन के सैक्शन 7 के तहत कोई भी बंदा समझता है कि ਉਹਦੀ ਪ੍ਰਾਪਰਟੀ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ, ਕਿਸੇ ਕਬਜ਼ਾ ਮਾਫੀਆ ਨੇ, ਕਬਜ਼ਾ ਦੇ ਸਰਗਨਾ ਨੇ, ਕਬਜ਼ਾ ਗਰੋਹ ਨੇ, ਕਿਸੇ ਵੀ ਗਰੁੱਪ ਨੇ ਉਹਦੀ ਜ਼ਮੀਨ ਤੇ ਕਬਜ਼ਾ ਕੀਤਾ ਤੇ ਉਹਨੂੰ ਅਦਾਲਤਾਂ ਦਾ ਦਰਵਾਜ਼ਾ ਨਹੀਂ ਖੜਕਾਉਣਾ ਪੈਂਦਾ, ਨਾ ਹੀ ਉਹਨੂੰ ਕਿਸੇ ਵਕੀਲ ਕੋ ਜਾਣਾ ਪੈਂਦਾ ਸੀ, ਨਾ ਕਲਰਕਾਂ ਦੀ ਫੀਸ, ਵਕੀਲਾਂ ਦੀ ਫੀਸ, ਕਚਹਿਰੀਆਂ ਦੇ ਚੱਕਰ ਤੇ ਜ਼ਲਾਲਤ ਨਹੀਂ ਸੀ ਖੱਟਣੀ ਪੈਂਦੀ। ਉਹਨੂੰ ਕਰਨਾ ਕੀ ਪੈਂਦਾ ਸੀ, ਸੈਕਸ਼ਨ 7 ਜਿਹੜਾ ਹੈ ਐਸੇ ਕਾਨੂੰਨ ਦਾ, ਉਹਦੇ ਤਹਿਤ ਇੱਕ ਐਪਲੀਕੇਸ਼ਨ ਲਿਖਣੀ ਸੀ, ਸਿੰਪਲ ਪਲੇਨ। ਉਹ ਐਪਲੀਕੇਸ਼ਨ ਦੇ ਨਾਲ ਉਹਨੇ ਟਾਈਟਲ ਆਫ ਓਨਰਸ਼ਿਪ ਅਟੈਚ ਕਰਨਾ ਸੀ, ਉਹਦਾ ਜਿਹੜਾ ਮਲਕੀਅਤ ਦਾ ਸਬੂਤ ਹੈ ਕਿ ਮੈਂ ਇਸ ਪ੍ਰਾਪਰਟੀ ਦਾ ਓਨਰ ਹਾਂ, ਉਹਨੇ ਬਸ ਨਾਲ ਲਾਣਾ ਹੈ। ਤੇ ਡੀਆਰਸੀ ਜਿਹੜੀ 6 ਲੋਕਾਂ ਤੇ ਮੁਸ਼ਤਮਿਲ ਸੀ, ਡਿਪਟੀ ਕਮਿਸ਼ਨਰ ਜੀ ਦੀ ਸਰਬਰਾਹੀ ਕਰਦੀ ਸੀ, ਤੇ ਉਹਦੇ ਨਾਲ ਜਿਹੜਾ ਡਿਸਟ੍ਰਿਕਟ ਪੁਲਿਸ ਆਫਿਸਰ ਸੀ, ਏਡੀਸੀਆਰ ਸੀ, ਏਸੀਸੀ ਕੰਸਰਨ ਡੀਐਸਪੀ ਸੀ, ਤੇ ਉਸ ਤੋਂ ਬਾਅਦ ਕੰਸਰਨ ਪੁਲਿਸ ਸਟੇਸ਼ਨ ਸੀ। ਇਹ 6 ਲੋਕ ਮਿਲਦੇ ਹਨ ਤੇ ਡੀਸੀਏ ਦਾ ਫੈਸਲਾ ਕਰਦੀ तमाम ਸ਼ਵਾਹਿਦ ਨੂੰ ਸਾਹਮਣੇ ਰੱਖ ਕੇ। ਸ਼ਵਾਹਿਦ ਕੀ ਨੇ ਉਹਦੇ ਵਿੱਚ? ਸ਼ਾਹ ਸਾਹਿਬ ਉਹਦੇ ਵਿੱਚ ਸ਼ਵਾਹਿਦ ਆਈ ਸੀ ਕਿ ਤੁਸੀਂ ਆਪਣਾ ਐਵੀਡੈਂਟਰੀ ਵੈਲਿਊ ਦੇ ਤੌਰ ਤੇ ਕੋਈ ਐਸਾ ਪ੍ਰੂਫ ਪੇਸ਼ ਕਰੋ ਜਿਹੜਾ ਤੁਹਾਡਾ ਟਾਈਟਲ ਆਫ ਓਨਰਸ਼ਿਪ ਨੂੰ ਪ੍ਰੂਵ ਕਰਦਾ ਹੈ। ਤਾਂ ਉੱਥੇ ਆਪਣੀ ਰਜਿਸਟਰੀ ਪੇਸ਼ ਕਰੋ, ਮਿਊਟੇਸ਼ਨ ਪੇਸ਼ ਕਰੋ, ਇੰਤਕਾਲ, ਜੋ ਤੁਹਾਡੇ ਕੋਲ ਮਲਕੀਅਤੀ ਸਬੂਤ ਹੈ ਉਹਨੂੰ ਅਸਰਟੇਨ ਕਰਨਾ ਸੀ। ਉਹਦੇ ਵਿੱਚ ਦੂਜੀ ਪਾਰਟੀ ਨੂੰ ਬੁਲਾ ਲੈਣਾ ਸੀ, ਤੇ ਅਗਰ ਇਹ ਸਮਝਦੇ ਨੇ ਕਿ ਕਬਜ਼ਾ ਜਿਹੜਾ ਹੈ ਉਹ ਨਜਾਇਜ਼ ਹੈ, ਪੋਜੈਸ਼ਨ ਜਿਹੜੀ ਉਹਨੂੰ ਛੱਡਣੀ ਚਾਹੀਦੀ ਹੈ, ਤੇ ਉਹ ਨਹੀਂ ਛੱਡਦਾ, ਤੇ ਉਹਨੂੰ ਦਖਲ ਦਿਲਵਾਉਣ ਵਾਸਤੇ ਲਾ ਇਨਫੋਰਸਮੈਂਟ ਏਜੰਸੀ ਦੀ ਮਦਦ ਲਈ ਜਾਂਦੀ। ਕੰਸਰਨ ਡੀਐਸਪੀ, ਕੰਸਰਨਡ ਐਸਐਚਓ, ਕੰਸਰਨਡ ਪੁਲਿਸ ਸਟੇਸ਼ਨ, ਕੰਸਰਨਡ ਪੀਰਾ ਫੋਰਸ ਜਾ ਕੇ ਕਬਜ਼ਾ ਵਾਗਜ਼ਾਰ ਕਰਾ ਦਿੰਦੇ ਸਨ। ਉਹਦੇ ਚ ਕੋਈ ਲੰਬਾ ਪ੍ਰੋਸੈਸ ਨਹੀਂ ਸੀ। ਇਹਦੇ ਬਰਕਸ ਸਾਡੇ ਕੋਰਟ ਚ ਕੀ ਪ੍ਰੋਸੈਸ ਹੈ? ਸ਼ਾਇਦ ਸਾਹਿਬ ਤੁਸੀਂ ਜਾਣਦੇ, ਤੁਸੀਂ ਬੜਾ ਕਲੋਜ਼ ਇਹਨਾਂ ਚੀਜ਼ਾਂ ਨੂੰ ਮਿਨਿਊਟਲੀ ਦੇਖਦੇ ਰਹੇ ਹੋ ਅਦਾਲਤਾਂ ਦੇ ਵਿੱਚ। ਸਾਡੇ ਕੋਰਟ ਦੇ ਵਿੱਚ ਜਦੋਂ ਅਸੀਂ ਕੁੰਡਾ ਖੜਕਾਉਂਦੇ ਹਾਂ ਨਾ ਅਦਾਲਤ ਦਾ, ਉਸ ਤੋਂ ਸਭ ਤੋਂ ਪਹਿਲੇ ਸਮਨ ਭੇਜਿਆ ਜਾਂਦਾ ਹੈ। ਸਮਨ ਤੇ ਇੱਕ ਬੰਦਾ ਨਹੀਂ ਆਉਂਦਾ, ਤਲਬਾਨਾ ਭੇਜਿਆ, ਨਹੀਂ ਆਇਆ, फिर उस तो बाद अदालत को की इक्विपमेंट है, अदालत को अखबार इश्तिहार कर दो, फिर भी नहीं आता। फिर अदालत की कर सकती है? अदालत कंस्पीकुअस प्लेसां ते ला दे कि बंदा नहीं आ रहा, बंदा आए, फिर भी नहीं आता। फिर अदालत को की प्रोसेस है? फिर अदालत एक्स पार्टी डिग्री चाहिए बारे इशू कर दे, खिलाफ इशू कर दे, एक्स पार्टी डिग्री कर दे। अच्छा, सारा प्रोसेस करने वास्ते अदालत को 3-4 महीने चाहिए ने। 3-4 महीने च प्रोसेस किया, वो बंदा 4 महीने बाद आ गया, उन्हें पहले नंबर पर आकर अपना वकालतनामा दिता। ਉਹਨੇ ਕਿਹਾ ਜੀ ਮੇਰੇ ਤੇ ਨੋਟਿਸ ਤੇ ਨਹੀਂ, ਜਿੰਨਾ ਤਲਬਾਨਾ ਮੈਨੂੰ ਲੱਭਿਆ, ਨਾ ਹਵਾਲਾ ਇਸ਼ਤਿਹਾਰ ਲੱਭਿਆ, ਨਾ ਮੈਨੂੰ ਐਕਸ ਪਾਰਟੀ ਡਿਗਰੀ ਦਾ ਇਲਮ ਹੋਇਆ। ਮੈਨੂੰ ਤਾਂ ਹੁਣ ਪਤਾ ਚੱਲਿਆ ਐ ਲੋ ਵਕਾਲਤਨਾਮਾ 1 ਮਹੀਨੇ ਤਰੀਕ ਦੋ, ਫਿਰ ਮੈਂ ਜਵਾਬ ਦਿਨਾ, ਫਿਰ ਉਸ ਤੋਂ ਬਾਅਦ ਮੈਂ ਬਹਿਸ ਕਰਨਾ, ਫਿਰ ਉਸ ਤੋਂ ਬਾਅਦ ਐਵੀਡੈਂਸ ਦਿਨਾ। ਉਹ ਸਰ ਲਟਕਾ ਕੇ ਚੀਜ਼ਾਂ 5 ਸਾਲ 10 ਸਾਲ ਦਾਦੇ ਦਾ ਇਨਸਾਫ ਪੋਤੇ ਨੂੰ ਮਿਲਦਾ ਸੀ, ਪਿਓ ਦਾ ਇਨਸਾਫ ਪੁੱਤਰ ਨੂੰ ਮਿਲਦਾ ਸੀ। ਲੋਕ ਵਡੀਕਦੇ ਰਹਿੰਦੇ ਸਨ ਕਿ ਕਿਦੋਂ ਅਦਾਲਤ 'ਚ ਸਾਡੀ ਵਾਰੀ ਹੈ, ਇਹੀ ਐਵੀਡੈਂਸ ਰਿਕਾਰਡ ਕਰੋ। ਐਵੀਡੈਂਸ ਕੀ ਹੈ? ਐਵੀਡੈਂਸ ਤੁਹਾਡਾ ਮਲਕੀਅਤੀ ਸਬੂਤ ਹੈ। ਜਨਾਬ ਹੈ ਮੇਰੀ ਪ੍ਰਾਪਰਟੀ ਹੈ, ਫਲਾਂ ਬੰਦੇ ਨੇ ਕਬਜ਼ਾ ਕੀਤਾ, ਤੇਰੀ ਕਿੱਥੋਂ ਪ੍ਰਾਪਰਟੀ ਹੈ? ਮੇਰੇ ਕੋਲ ਸਬੂਤ ਹੈ। ਤੇ ਜਾ ਕੇ ਉੱਥੇ ਕਬਜ਼ਾ ਜਿਹੜਾ ਵਾਗਜ਼ਾਰ ਕਰਵਾਇਆ ਜਾਏ, ਰਿਆਸਤ ਦੀ ਬਿਨਾਂ ਦੀ ਜ਼ਿੰਮੇਵਾਰੀ ਹੈ। ਆਇਨ ਦੇ ਆਰਟੀਕਲ 23 ਤੇ 24 ਚ ਜਾਇਦਾਦ ਦਾ ਤਹਫੁਜ਼, ਪ੍ਰੋਟੈਕਸ਼ਨ ਆਫ ਪ੍ਰਾਪਰਟੀ ਰਾਈਟਸ ਜਿਹੜੇ ਨੇ ਰਿਆਸਤ ਦੀ ਬਿਨਾਂ ਦੀ ਜ਼ਿੰਮੇਵਾਰੀ ਹੈ, ਤੇ ਸਾਡੀਆਂ ਅਦਾਲਤਾਂ ਨੇ ਇਹਨੂੰ ਇਨਫੋਰਸ ਕਰਨਾ ਸੀ। ਲੇਕਿਨ ਸਾਡੇ ਕਾਨੂੰਨ 'ਚ ਇਹ ਬਲੀਵ ਕੀਤਾ ਜਾਂਦਾ ਹੈ, ਮੈਕਸਿਮਮ ਨੇ ਪ੍ਰਿੰਸੀਪਲ ਆਫ ਨੈਸ਼ਨਲ ਜਸਟਿਸ ਦਾ, ਡਿਲੇਡ ਡਿਫੀਟ ਇਕੁਇਟੀ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। इंसाफ च तहीर ना इंसाफी के मुतरादिफ है, इंसाफ का गला घुंटन के मुतरादिफ है, इंसाफ के गले च छुरी चलाने के बराबर है। तो मैं समझना कि अगर ऐसा कानून लिया गया सी कि आर्टिकल 38 डी की गमाजी अकासी ते तर्जमानी करता सी कि यार स्पीडी जस्टिस होना चाहिए, फास्ट जस्टिस होना चाहिए, एक्सपीडिशियस जस्टिस होना चाहिए, फरोशियस जस्टिस होना चाहिए। तो अगर कोई कानून उन्होंने भी कोई चंगा काम कर दिता है, कोई इस तरह का कानून लै ही आए ने, एक माड़ा बंदा 2 मरले जमीन लैके 4 मरले 5 मरले का मकान, वकीलों को पैसे दे, अदालतों च रुले, वो एविडेंस करवाए, कभी उन्होंने थ्रैट किया जाए, कभी उन्होंने हरासा किया जाए, कभी उन्होंने रोके राह रोके जान। वो एक फोरम ते जाता है, फोरम उसकी सुनवाई करता 90 दिन तो बड़ी दूर की गल है। 90 दिन नहीं, 9-9 10-10 दिनों च लोगों ने कब्जे वागदार कराए गए ने, पुराने कब्जे सन। तो मैं समझना कि एक अच्छा कानून सी, तुसीं एक सिटीजन होने के नाते, इस पाकिस्तान का शहरी होने के नाते तुसीं देखो, एक मजलूम बंदे की ऐनक पा के वेखो कि उन्होंने अदालतों के ਜਿਹੜੇ हैचिज का सामना करना पैंदा सी, प्रॉब्लम का सामना करना पैंदा सी, इस ला दे करके उन्होंने वो सारियां चीज़ां ਜਿਹੜੀਆਂ ਨੇ बाईपास करदे नजर आईयां। अच्छा, एक और बड़ी इंपॉर्टेंट चीज़ सी, रिजर्वेशन का इजहार किया गया है। अच्छी गल है, देखो लॉ ਨੂੰ अपग्रेड करना चाहिए, आइडेंटिफाई करना चाहिए, इंप्रूव करना चाहिए, सजेशनस आनी चाहिए ने। कहना मैं चाह रहा, देखो उन्होंने कल जिस टाइम चीफ सैकटरी साहब उत्थे मौजूद सन सोरी समात के दौरान,
ਤੇ ਉਹਨਾਂ ਕਿਹਾ ਕਿ ਜੀ ਲੱਗਦਾ ਹੈ ਕਿ ਤੁਸੀਂ ਇਹ ਕਾਨੂੰਨ ਪੜ੍ਹਿਆ ਵੀ ਨਹੀਂ। ਉਹਨਾਂ ਨੂੰ ਕਿਹਾ ਹੈ ਕਿ ਜੀ ਤੁਹਾਡੀ ਖਾਹਿਸ਼ ਹੈ ਸ਼ਾਇਦ ਕਿ ਤੁਸੀਂ ਜਿਹੜਾ ਹੈ ਕੁਝ ਲੋਕਾਂ ਨੂੰ तमाम ਅਖਤਿਆਰਾਤ ਦੇਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਜੀ ਇਹ ਉਹਨਾਂ ਤੁਹਾਡਾ ਇਸ ਕਾਨੂੰਨ ਬਣਾਉਣ ਦੇ ਪਿੱਛੇ ਮਕਸਦ ਕੀ ਹੈ, ਵਜ੍ਹਾ ਕੀ ਬਣੀ? ਕਿਉਂਕਿ ਉਹ ਕਹਿ ਰਹੇ ਨੇ ਕਿ ਜੀ ਜਿਹੜਾ ਤੁਸੀਂ ਕਾਨੂੰਨ ਬਣਾਇਆ ਤੁਸੀਂ ਸ਼ਾਇਦ ਜਿਹੜਾ ਹੈ ਉਹਦੇ ਜਿਹੜੇ ਮਾਮਲਾਤ ਨੇ, ਜਿਹੜੇ ਉਹਦੇ ਡਿਟੇਲਸ ਨੇ ਉਹਦੇ ਵਿੱਚ ਨਹੀਂ ਗਏ। ਔਰ ਨਾਲ ਉਹਨਾਂ ਇਹ ਵੀ ਕਿਹਾ ਕਿ ਸਿਵਲ ਸੈਟਅਪ ਤੇ ਸਿਵਲ ਰਾਈਟਸ ਤੁਸੀਂ ਖਤਮ ਕਰਨਾ ਚਾਹ ਰਹੇ ਹੋ। ਇਹਦਾ ਕੀ ਮਕਸਦ ਹੈ ਸਰ? ਅੱਛਾ, ਦੋ ਚੀਜ਼ਾਂ ਜਿਹੜੀਆਂ ਨੇ ਰਿਮਾਰਕਸ ਦੇ ਵਿੱਚ ਸਾਹਮਣੇ ਆਈਆਂ। ਨੰਬਰ 1 ਤੇ ਹੈ ਕਿ ਚੀਫ ਸੈਕਟਰੀ ਨੂੰ ਇਹ ਕਿਹਾ ਗਿਆ ਕਿ ਤੁਸੀਂ ਕਾਨੂੰਨ ਨਹੀਂ ਪੜ੍ਹਿਆ। ਚੀਫ ਸੈਕਟਰੀ ਸਾਹਿਬ, ਅਗਰ ਤੁਸੀਂ ਡੀਸੀ ਨੂੰ ਇੰਨਾ ਬਾਖਤਿਆਰ ਕਰ ਦੋਗੇ ਤੇ ਸਿਵਲ ਕੋਰਟਸ ਦੀ ਜਿਹੜੀ ਅਥਾਰਟੀ ਇੰਨੀ ਵੀਕੈਂਡ ਕਰ ਦਿਓਗੇ, ਫੀਬਲ ਕਰ ਦੋਗੇ, ਤੇ ਕੱਲ ਕਲਾ ਇਹੀ ਜਿਹੜੀ ਡੀਸੀ ਅਗਰ ਤੁਹਾਡੇ ਬਾਰੇ 'ਚ ਹੁਕਮ ਜਾਰੀ ਕਰਦੀ ਹੈ ਕਿ ਤੁਹਾਨੂੰ ਤੁਹਾਡਾ ਘਰ ਖਾਲੀ ਕਰਨਾ ਪੈ ਰਿਹਾ ਤੇ ਕਿਸੇ ਹੋਰ ਨੂੰ ਦਖਲ ਦਿਲਵਾ ਛੱਡਦੀ, ਤੇ ਤੁਸੀਂ ਕੀ ਕਰੋਗੇ ਜੇ ਇੰਨੀ ਅਥਾਰਟੀ ਪਾਵਰ ਇਹਨਾਂ ਨੂੰ ਦੇ ਦੋਗੇ? ਤੇ ਦੂਜੀ ਉਹਨਾਂ ਨੇ ਗੱਲ ਇਹ ਕੀਤੀ ਕਿ ਫੇਰ ਤੇ ਅਸੀਂ ਰਾਇਬੰਡ ਵਾਲੇ ਜਾਵਾਂਗੇ ਤੇ ਰਾਇਬੰਡ ਦੇ ਵਿੱਚ ਜਾ ਕੇ ਤੇ ਜਿਹੜੀ ਜਾਤੀ ਉਮਰਾਂ ਦੀ ਜ਼ਮੀਨ ਉਹ ਵੀ ਅੱਧੇ ਘੰਟੇ ਦੇ ਵਿੱਚ ਖਾਲੀ ਕਰਾ ਲਈ ਜਾਏਗੀ ਅਗਰ ਇਹ ਕਾਨੂੰਨ ਜਿਹੜਾ ਇੰਟੈਗਰੇਟ ਤੇ ਇਨਫੀਲਡ ਰਹਿੰਦਾ ਹੈ। ਦੇਖੋ, ਦੋ ਬੜੀਆਂ ਬੁਨਿਆਦੀ ਗੱਲਾਂ ਨੇ ਸ਼ਾਇਦ ਤੁਸੀਂ ਵੀ ਅੰਡਰਸਟੈਂਡ ਕਰੋ। ਅਗਰ ਤੇ ਜਾਤੀ ਉਮਰਾ ਜਿਹੜਾ ਨਾ ਇਲੀਗਲ ਹੈ, ਅਗਰ ਉੱਤੇ ਕਬਜ਼ਾ ਕੀਤਾ ਗਿਆ ਤੇ ਕੋਈ ਬੰਦਾ ਆ ਕੇ ਉਹਦੀ ਓਨਰਸ਼ਿਪ ਦਿਖਾਉਂਦਾ ਹੈ ਕਿ ਮੇਰੇ ਨਾਂ ਤੇ, ਫਿਰ ਅੱਧਾ ਘੰਟਾ ਕੀ 15 ਮਿੰਟ 'ਚ ਹਾਲੀ ਹੋਣਾ ਚਾਹੀਦਾ ਹੈ। ਅਗਰ ਬਣੀ ਗੱਲਾਂ ਦੇ ਉੱਤੇ ਹੁੰਦਾ ਨਾ ਕਿ ਕਿਸੇ ਨੇ ਕਬਜ਼ਾ ਕੀਤਾ ਹੈ ਤੇ ਉਹ ਵੀ 10 ਮਿੰਟਾਂ 'ਚ ਹਾਲੀ ਹੋਣਾ ਚਾਹੀਦਾ ਹੈ। ਐਸੇ ਤਰ੍ਹਾਂ ਚੀਫ ਸੈਕਟਰੀ ਨੇ ਕਿਤੇ ਕਬਜ਼ਾ ਕੀਤਾ ਤਾਂ ਉਹ ਵੀ ਹਾਲੀ ਹੋਣਾ ਚਾਹੀਦਾ ਹੈ। ਇਹਦੇ 'ਚ ਨਾ ਤੁਹਾਡੀ, ਨਾ ਮੇਰੀ, ਨਾ ਰਿਆਸਤ ਦੀ, ਨਾ ਹਕੂਮਤ ਦੀ ਕੋਈ ਦੋ ਰਾਏ ਨਹੀਂ। ਅਸੀਂ ਰੂਲ ਆਫ ਲਾਅ ਦੀ ਗੱਲ ਕਰਨ ਵਾਲੇ ਲੋਕ ਹਾਂ ਤੇ ਅਸੀਂ ਸਮਝਦੇ ਹਾਂ ਕਿ ਨਜਾਇਜ਼ ਕਬਜ਼ਾ ਕਿਤੇ ਵੀ ਕੀਤਾ ਗਿਆ ਤੇ ਅਗਰ ਡੀਸੀ ਨੂੰ ਇਖਤਿਆਰ ਦਿੱਤਾ ਗਿਆ ਤਾਂ ਡੀਸੀ ਬਿਲਕੁਲ ਕਰੇ। ਦੇਖੋ, ਇੱਕ ਐਸਐਚਓ ਦਾ ਇਸਤਕਾ ਕੇ ਨਾ FIR ਦੇਣਾ, ਉਹ ਭਾਵੇਂ ਸਾਬਿਕ IG ਦੇ ਉੱਤੇ FIR ਦੇ, ਸਾਬਿਕ ਪ੍ਰਾਈਮ ਮਿਨਿਸਟਰ ਤੇ FIR ਦੇ, ਕਿਸੇ ਚੀਫ ਜਸਟਿਸ ਰਿਟਾਇਰਡ ਤੇ FIR ਦੇ, ਜਾਂ ਮੌਜੂਦਾ ਕਿਸੇ ਸਰਵਿੰਗ ਅਫਸਰ ਆਪਣੇ ਉੱਤੇ ਦੇ FIR ਦੇਣਾ ਤੇ ਉਹਦਾ ਇਸਤਕਾ ਕੇ ਨਾ ਉਹਨੇ ਹੀ ਦੇਣੀ ਹੈ, ਉਹਦੇ ਇਲਾਵਾ ਤੇ ਨਹੀਂ ਦੇ ਸਕਦਾ। ਐਸੇ ਤਰ੍ਹਾਂ ਇਸ ਕਾਨੂੰਨ 'ਚ ਇੰਪਾਵਰ ਡੀਸੀ ਨੂੰ ਕੀਤਾ ਗਿਆ, ਹੁਣ ਚੀਫ ਸੈਕਟਰੀ ਕੀ ਤੇ ਇਹਦੇ ਵਿੱਚ ਵਜ਼ੀਰ ਆਜ਼ਮ ਕੀ ਤੇ ਵਜ਼ੀਰ ਆਲਾ ਕੀ। ਸਰ, ਜਿਹੜਾ ਬੋਨ ਆਫ ਕੰਟੈਂਸ਼ਨ ਸੀ ਉਹ ਇਹ ਸੀ ਕਿ ਜਿਹੜੀ ਪ੍ਰਾਪਰਟੀ ਕੋਈ ਬੰਦਾ ਓਨ ਕਰਦਾ ਪਿਆ, ਜਿਸ 'ਚ ਉਹ ਰਹਿੰਦਾ ਪਿਆ, ਕਿਆ ਉਹਦੀ ਓਨਰਸ਼ਿਪ ਦੇ ਵਿੱਚ ਸਟੈਂਡ ਕਰਦੀ ਹੈ ਕਿ ਨਹੀਂ ਕਰਦੀ? ਜਿਹਦੀ ਉਹ ਪੋਜੈਸ਼ਨ ਕਲੇਮ ਕਰਦਾ ਪਿਆ ਕਿ ਉਹਦੇ ਕੋਲ ਉਹਦੀ ਰਜਿਸਟਰੀ ਹੈ, ਮਿਊਟੇਸ਼ਨ ਹੈ, ਅਗਰ ਨਹੀਂ ਹੈ ਤੇ ਦੂਜਾ ਬੰਦਾ ਜਿਹੜਾ ਕਲੇਮੈਂਟ ਆਇਆ ਸੈਕਸ਼ਨ 7 ਦੀ ਐਪਲੀਕੇਸ਼ਨ ਦਿੱਤੀ ਹੈ, ਮਲਕੀ ਦੀ ਸਬੂਤ ਦਿੰਦਾ ਹੈ, ਤੇ ਉਹਨੂੰ ਹੱਕਦਾਰ ਨੂੰ ਕਿਉਂ ਉਹਨਾਂ ਦਾ ਹੱਕ ਦਿਲਵਾਇਆ ਜਾਏ, ਕਿਉਂ ਉਹਨੂੰ ਅਦਾਲਤਾਂ 'ਚ ਖੱਜਲ ਕੀਤਾ ਜਾਏ? ਤਾਂ ਆਈ ਥਿੰਕ ਇੱਕ ਫਾਈਨ ਕਾਨੂੰਨ ਸੀ। ਦੂਸਰੀ ਜਿਹੜੀ ਗੱਲ ਸੀ ਕਿ ਤੁਸੀਂ ਇਹ ਕਾਨੂੰਨ ਪੜ੍ਹਿਆ ਕਿ ਨਹੀਂ ਪੜ੍ਹਿਆ, ਦੇਖੋ ਮੈਂ ਤੇ ਇਸ ਕਾਨੂੰਨ ਨੂੰ ਸਟੱਡੀ ਕੀਤਾ ਹੈ। ਮੈਂ ਤੇ ਦੋ ਚੀਜ਼ਾਂ ਦੇ ਵਿੱਚ ਗੱਲ ਕਰਾਂਗਾ। ਨੰਬਰ 1 ਤੇ ਹੈ ਕਿ ਲੈਟਸ ਸੇ ਜੀ ਇੱਕ ਐਪਲੀਕੇਸ਼ਨ ਗਲਤ ਆ ਗਈ, ਠੀਕ ਹੈ, ਡੀਸੀ ਨੇ ਗਲਤ ਕਬਜ਼ਾ ਦਵਾ ਰਿਹਾ। ਨੰਬਰ 1 ਤੇ ਹੈ ਕਿ ਅਗਰ ਇੱਕ ਐਪਲੀਕੇਸ਼ਨ ਗਲਤ ਆ ਜੇ, ਇਹਨਾਂ ਦੇ ਨੋਟਿਸ से आ जाए कि बोगस है, फटिशियस है, फ्रीवलेस है या 2 नंबर एप्लीकेशन है, उस 2 नंबर दरखास्त ਨੂੰ ਚੁੱਕ ਕੇ ਰੱਦੀ ਦੀ ਟੋਕਰੀ 'ਚ ਮਾਰਨ ਤੇ ਦੂਜੇ ਨੰਬਰ ਤੇ 5 ਸਾਲ ਤੋਂ ਲੈ ਕੇ 10 ਸਾਲ ਦੀ ਸਜ਼ਾ ਦਿੱਤੀ ਗਈ ਹੈ ਉਸ ਝੂਠੇ ਮੁੱਦਈ, ਉਸ ਝੂਠੇ ਦਰਖਾਸਤ ਦਹਿੰਦਾ ਦੇ ਅਗੇਂਸਟ ਕਿ ਉਹਦੇ ਖਿਲਾਫ ਐਪਲੀਕੇਸ਼ਨ ਜਿਹੜੀ ਜਿਹੜਾ ਲੈ ਕੇ ਆਇਆ ਉਹਨੂੰ ਪਹਿਲੇ ਜਿਹੜਾ ਨਾ ਜੇਲ੍ਹ ਦੇ ਵਿੱਚ ਬੰਦ ਕਰੋ 10 ਸਾਲ DRC ਦੇ ਸਾਹਮਣੇ, ਤਾਂ ਕਿ ਝੂਠੀਆਂ ਐਪਲੀਕੇਸ਼ਨਾਂ ਨਾ ਲੈ ਕੇ ਆਣ। ਜਿਸ ਤਰ੍ਹਾਂ ਅਦਾਲਤਾਂ ਦਾ ਟਾਈਮ ਜ਼ਾਇਆ ਕਰਦੇ ਨੇ ਤੇ ਬਾਅਦ 'ਚ ਅਦਾਲਤਾਂ ਕੀ ਕਰਦੀਆਂ ਨੇ ਕਿ ਤੁਹੀਨੇ ਅਦਾਲਤ ਲਾਉਂਦੀਆਂ ਨੇ, ਜੁਰਮਾਨੇ ਕਰਦੀਆਂ ਨੇ। ਕੁਝ ਨਹੀਂ ਹੁੰਦਾ ਸਰ ਇੱਥੇ। ਇਹਨਾਂ ਨੂੰ ਤਿਆਰ ਦਿੱਤਾ ਗਿਆ ਕਿ 10 ਸਾਲ ਤੁਸੀਂ ਇਹਨਾਂ ਨੂੰ ਸਜ਼ਾ ਦੇ ਸਕਦੇ ਹੋ। ਦੂਜੀ ਗੱਲ ਹੈ ਕਿ ਸਰ ਉਹ ਗਲਤ ਫੈਸਲਾ ਕਰ ਛੱਡੀ DRC ਕਿ ਇਹਨਾਂ ਦੇ ਉੱਤੇ ਇੱਕ ਸਪੈਸ਼ਲ ਟ੍ਰਿਬਿਊਨਲ ਹੈ। ਟ੍ਰਿਬਿਊਨਲ ਕੋਈ ਕਮਿਸ਼ਨਰ ਤੇ ਮਬਨੀ ਤੇ ਨਹੀਂ, ਉਹ ਟ੍ਰਿਬਿਊਨਲ 'ਚ ਕੋਈ DIG ਤੇ ਨਹੀਂ ਬਹਿਣਾ, ਉਹ ਟ੍ਰਿਬਿਊਨਲ 'ਚ ਹਾਈ ਕੋਰਟ ਦੇ ਰਿਟਾਇਰਡ ਜੱਜਿਸ ਨੇ ਬਹਿਣਾ ਹੈ। ਉਸ ਟ੍ਰਿਬਿਊਨਲ ਦੇ ਵਿੱਚ ਹਾਜ਼ਰ ਡਿਊਟੀ ਸੈਸ਼ਨ ਜੱਜਿਸ, ਰੈਂਕਡ ਜੱਜਿਸ ਨੇ ਬਹਿਣਾ ਹੈ। ਲਿਹਾਜ਼ਾ ਜੁਡੀਸ਼ੀਅਲ ਮਾਈਂਡ ਅਪਲਾਈ ਕਰਕੇ, ਲਾਫੁਲਨੈਸ ਨੂੰ ਚੈੱਕ ਕਰਕੇ, ਇਰੈਗੂਲਰਿਟੀ ਚੈੱਕ ਕਰਕੇ, ਇਲੀਗੈਲਿਟੀ ਚੈੱਕ ਕਰਕੇ ਫੇਰ ਉਹਦੀ ਕਨਫਰਮੇਸ਼ਨ ਕਰਨੀ ਹੈ ਕਿ ਆ DRC ਨੇ ਫੈਸਲਾ